इस मिट्टी का ले जाने का कारण यही है जी सवेरे शाम ना उठ के ਇਹਨੂੰ ਸਜਦਾ ਕਰਿਆ ਕਰਾਂਗੇ। ਪਾਕਿਸਤਾਨ ਦੀ ਮਿੱਟੀ ਨਾਲ ਸਾਨੂੰ ਇੰਨਾ ਪਿਆਰ ਹੈ। ਸਮੇਂ ਦੀ ਕਹਿੰਦੀ ਹੈ ਆਪਾਂ ਵੀ ਕੋਈ ਬਾਲਛੜ ਕਰੀਏ ਪਰ ਜੇ ਬੰਦੇ ਆ ਤੇ ਫਿਰ ਬੰਦਿਆਂ ਵਾਲੀ ਗੱਲ ਕਰੀਏ। ਪੰਜਾਬ ਦੀ ਪਾਕਿਸਤਾਨ ਦੀ ਮਿੱਟੀ ਜਿਹਦੇ ਵਿੱਚ ਮੇਰੇ ਭਰਾ ਵੀ ਪੈਦਾ ਹੋਏ ਤੇ ਮੈਂ ਵੀ ਇਸੇ ਮਿੱਟੀ 'ਚ ਪੈਦਾ ਹੋਇਆ। ਇਹਦੀ ਮਿੱਟੀ ਦੀ ਗ਼ਿਜ਼ਾ ਖਾ ਕੇ ਤੇ ਮੇਰੇ ਅੰਦਰ ਵੀ ਉਹ ਖੂਨ ਪੈਦਾ ਹੋਇਆ ਤੇ ਇਹਨਾਂ ਦੇ ਅੰਦਰ ਵੀ ਉਹ ਖੂਨ ਪੈਦਾ ਹੋਇਆ। ਮੇਰੀ ਮਾਤਾ ਜੀ ਅੰਦਰ ਵੀ ਉਹ ਖੂਨ ਪੈਦਾ ਹੋਇਆ ਤੇ ਫਿਰ ਸਾਡੇ ਅੰਦਰ ਵੱਖਰਾਪਨ ਕਿਉਂ ਆ? ਮਿੱਟੀ ਦੇ ਵਿੱਚ ਹੀ ਅਸੀਂ ਜਾਣਾ ਫਿਰ ਅਸੀਂ ਆਪਣੇ ਅੰਦਰ ਵੀ ਜਿਹੜਾ ਨਾ ਉਹ ਇੱਕੋ ਜਿਹੜਾ ਨਾ ਉਹ ਮੁਹੱਬਤ ਤੇ ਭਾਈਚਾਰੇ ਦਾ ਦਰਸ ਦਈਏ ਜਿਹੜਾ ਬਾਬਾ ਜੀ ਨੇ ਵੀ ਦਿੱਤਾ ਤੇ ਸਾਡੇ ਸੋਹਣੇ ਨਬੀ ਨੇ ਵੀ ਦਿੱਤਾ। ਇੱਕ ਹੋਣ ਦਾ ਦਰਸ ਦਈਏ ਤੇ ਇਹਨਾਂ ਦੇ ਨਾਲ ਬੜੀ ਖੁਸ਼ੀ ਹੋਈ ਜੀ। ਦੇਖੋ ਇਹ ਮਿੱਟੀ ਦੇਖ ਕੇ ਮੈਨੂੰ ਇੱਕ ਆਪਣੀ ਇੱਕ ਵੱਖਰੀ ਜਿਹੜੀ ਹੈ ਨਾ ਉਹ ਕਫੀਅਤ ਮਹਿਸੂਸ ਹੋ ਰਹੀ ਹੈ ਕਿ ਯਾਰ ਇੰਨਾ ਮਤਲਬ ਇਹ ਹਮਦਰਦੀ ਹੈ ਮੁਹੱਬਤ ਹੈ ਇਸ ਦੇਸ਼ ਦੇ ਨਾਲ ਇਸ ਮਿੱਟੀ ਦੇ ਨਾਲ। ਤੇ ਥੋੜੀਆਂ ਗੱਲਾਂ ਮਜ਼ੀਦ ਪੁੱਛਣੇ ਜੀ ਇਹਨਾਂ ਕੋਲੋਂ ਭਾਜੀ ਉਹਨਾਂ ਕੋਲੋਂ। ਇਸ ਮਿੱਟੀ ਦਾ ਲਿਜਾਣ ਦਾ ਕਾਰਨ ਇਹ ਹੈ ਜੀ ਸਵੇਰੇ ਸ਼ਾਮ ਨਾ ਉੱਠ ਕੇ ਇਹਨੂੰ ਸਜਦਾ ਕਰਿਆ ਕਰਾਂਗੇ। ਪਾਕਿਸਤਾਨ ਦੀ ਮਿੱਟੀ ਨਾਲ ਸਾਨੂੰ ਇੰਨਾ ਪਿਆਰ ਜੀ ਅੱਲਾਹ ਤਾਲਾ ਸਾਨੂੰ ਇਸ ਮਿੱਟੀ ਦੇ ਵਿੱਚ ਖੁਸ਼ੀ ਮਿੱਟੀ ਲੈ ਕੇ ਗਏ ਸਾਡੇ ਪਰਿਵਾਰ ਦਾ ਵੀ ਸਾਰਾ ਕੁਝ ਹਰਿਆ ਭਰਿਆ ਹਰਿਆ ਭਰਿਆ ਅਸੀਂ ਇੰਡੀਆ ਸੇ ਜੀ ਬਹੁਤ ਮਿਹਰਬਾਨੀ। ਬੋਲੇ ਸੋਨਹਾ ਹੁਣ ਕਰੋ ਜੀ ਗੱਲਾਂ ਜੀ ਅਸੀਂ ਆਏ ਮਸਕਟ ਦੁਬਈ ਤੋਂ। ਹਾਏ 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 ਬਹੁਤ ਸਾਨੂੰ ਸੋਹਣਾ ਲੱਗਾ ਜੀ ਇੱਥੇ ਆ ਕੇ। ਤਕਰੀਬਨ ਅਸੀਂ 5-6 ਵਾਰੀ ਇੱਥੇ ਆ ਚੁੱਕੇ ਹਾਂ ਹਰੇਕ ਸਾਲ ਆਈਦਾ। ਆ ਕਰੋਨਾ ਦਾ ਕਰਕੇ ਥੋੜਾ ਜਿਹਾ ਅਸੀਂ 3-4 ਸਾਲ ਨਹੀਂ ਆਏ ਸਾਲ ਤਾਂ ਵੈਸੇ ਜੋ ਇੱਥੇ ਪ੍ਰੇਮ ਪਿਆਰ ਮਿਲਦਾ ਮਾਂ ਵੱਲੋਂ ਉਹ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਰੀ ਦੁਨੀਆ ਨੂੰ ਉਹਨਾਂ ਨੇ ਇੱਕ ਕੀਤਾ। ਬਿਲਕੁਲ ਸਹੀ। ਵਾਹਿਗੁਰੂ ਪਰਮੇਸ਼ਰ ਇੱਕ ਆ ਜਾਣ ਕੇ ਜੀ ਜੀ ਆਪੋ ਆਪਣੇ ਮਜ਼ਹਬ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਮੰਨੋ ਕਿਰਤ ਕਰੋ। ਬੜਾ ਸੋਹਣਾ ਲੱਗਾ ਬੜਾ ਮਨ ਦਾ ਪਿਆਰ ਮਿਲਦਾ ਆਪੋ ਵਿੱਚ। ਪਾਕਿਸਤਾਨੀ ਪੰਜਾਬ ਦੀ ਜਿਹੜੀ ਆਵਾਮ ਆ ਤੁਸੀਂ ਇਹਨਾਂ ਦੇ ਬਾਰੇ ਆਪਣੇ ਦਿਲ ਦੇ ਵਿੱਚ ਕੀ ਯਾਦਾਂ ਲੈ ਕੇ ਜਾਓਗੇ? ਅਸੀਂ ਤਾਂ ਯਾਦਾਂ ਹੀ ਲੈ ਕੇ ਆਏ ਵੀ ਕਿਤੇ ਸਮਾਂ ਬਣੇ ਜਿਹੜੀਆਂ ਸਾਡੀਆਂ ਲਕੀਰਾਂ ਪਈਆਂ ਕਿਤੇ ਵਿੱਚੋਂ ਹਟ ਜਾਣ। ਅਸੀਂ ਇੱਕ ਜਾਈਏ ਇਹ ਲਕੀਰਾਂ ਤੇ ਪੈ ਗਈਆਂ ਲੇਕਿਨ ਦਿਲ ਦੇ ਅੰਦਰ ਕੋਈ ਲਕੀਰ ਨਹੀਂ ਪਈ। ਦਿਲ ਸਾਡੇ ਇੱਕ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰ ਸਿੰਘ ਲੁਧਿਆਣਾ ਨੂੰ ਬਿਲੋਂਗ ਕਰਦਾ। ਪਿੱਛੋਂ ਤਹਿਸੀਲ ਨਾਰਵਾਲ ਜ਼ਿਲ੍ਹਾ ਬਣ ਗਿਆ ਅੱਜ ਕੱਲ੍ਹ। ਸਾਡਾ ਪਿਛੋਕੜ ਨਾਰਵਾਲ ਦਾ ਇੱਥੋਂ ਦੇ ਰਹਿਣ ਵਾਲੇ ਆ। ਪਿੰਡ ਕਿਹੜਾ ਸਾਜੇ ਨਾਰਵਾਲ ਜੀ ਤੁਹਾਡਾ? ਮੱਤੇ ਕੇ ਤਰਪਾਲ। ਮੱਤੇ ਕੇ ਤਰਪਾਲ। ਇਹ ਬਸ ਇੱਕ ਮਿੰਟ ਇਹ ਬੇਟਾ ਆ ਪਿੱਛੇ ਹੋ ਜਾ ਮਾਜੀ ਆ ਗਿਆ। ਤਰਪਾਲ ਉਹ ਪਿੰਡ ਹੈ ਜਿਹਦੇ ਵਿੱਚ ਹਾਸ਼ਮ ਸ਼ਾਹ ਨੂੰ ਮਰਬਾ ਜ਼ਮੀਨ ਮਿਲੀ ਜੀ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਜੀ। ਇੱਥੋਂ ਰਾਮ ਨਾਂ ਦਾ ਬੰਦਾ ਪੈਦਾ ਹੋਇਆ ਜਿਹੜਾ ਬਾਅਦ ਚ ਸਾਹਿਬ ਸਿੰਘ ਬਣਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ ਕੀਤਾ ਜੀ ਜੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਹੈ ਤੇ ਬਹੁਤ ਵਧੀਆ ਵਿਆਖਿਆ ਕੀਤੀ। ਸਾਰੇ ਦੁਨੀਆ ਵਿੱਚੋਂ ਦੀ ਵਿਆਖਿਆ ਨੂੰ ਮਾਨਤਾ ਮਿਲੀ। ਮੈਂ ਪਹਿਲੀ ਵਾਰੀ ਆਇਆ। ਅੱਛਾ ਜੀ। ਮੈਨੂੰ ਬੜਾ ਅੱਛਾ ਲੱਗਾ ਜਿਹੜਾ ਇੱਥੋਂ ਦਾ ਭਾਈਚਾਰਾ ਇਹਨੇ ਸਾਨੂੰ ਬਹੁਤ ਸਾਡਾ ਸਵਾਗਤ ਕੀਤਾ ਤੇ ਬੜਾ ਮੇਲ ਮਿਲਾਪ ਵਧੀਆ ਲੱਗਾ। ਮੈਂ ਇਹ ਚਾਹੁੰਦਾ ਕਿ ਜੇ ਬਰਲਨ ਦੀ ਦੀਵਾਰ ਢਹਿ ਲੇਕਿਨ ਐਸ ਦਿਲ ਦੇ ਅੰਦਰ ਦੀਵਾਰ ਕੋਈ ਨਹੀਂ। ਸਾਡਾ ਕਲਚਰ ਇੱਕ ਸਾਡੀ ਭਾਸ਼ਾ ਇੱਕ ਸਾਡੀ ਮਿੱਟੀ ਇੱਕ ਅਸੀਂ ਇੱਕ ਮਿੱਟੀ ਦੇ ਬਣੇ ਹੋਏ ਦੋ ਜਿਸਮ ਬਿਲਕੁਲ ਅਲੱਗ-ਅਲੱਗ ਜਿਸਮ ਜ਼ਰੂਰ ਦੋ ਪਰ ਬਣੇ ਹੋਏ ਇੱਕੋ ਮਿੱਟੀ ਦੇ ਤੇ ਇੱਕੋ ਅੱਲਾ ਨੂੰ ਮੰਨਦੇ ਇੱਕੋ ਅੱਲਾ ਨੂੰ। ਅਸੀਂ ਸਾਡਾ ਰੱਬ ਦੋ ਨਹੀਂ ਹੈਗੇ ਸਾਡਾ ਅੱਲਾ ਵੀ ਇੱਕੋ। ਅਸੀਂ ਬੁੱਤ ਪ੍ਰਸਤ ਨਹੀਂ ਆ ਜੀ ਬਿਲਕੁਲ ਸਹੀ ਗੱਲ। ਅਸੀਂ ਇੱਕ ਅੱਲਾ ਨੂੰ ਮੰਨਣ ਵਾਲੇ ਪਰ ਫਿਰ ਵੀ ਅਸੀਂ ਵੱਖ-ਵੱਖ ਕਿਉਂ ਹਾਂ ਨਹੀਂ ਇਹ ਦੂਰੀਆਂ ਕਿੱਦਾਂ ਮਿਟਣਗੀਆਂ ਅੱਲਾ ਹੀ ਜਾਣਦਾ। ਇਹ ਦੂਰੀਆਂ ਨੂੰ ਕਦੋਂ ਮਿਟਾਏਗਾ ਉਹਦੇ ਹੱਥ ਡੋਰ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੀਆਂ ਦੂਰੀਆਂ ਨੇ ਇਹ ਜਿਹੜੀ ਲਕੀਰ ਹੈ ਇਹ ਛੇਤੀ ਤੋਂ ਛੇਤੀ ਮਿਟ ਜੇ ਤੇ ਅਸੀਂ ਫੇਰ ਇੱਕ ਹੋ ਜਾਈਏ ਜਿਵੇਂ ਬਰਲਨ ਦੀ ਦੀਵਾਰ ਢਹਿ ਕੇ ਜਰਮਨ ਇੱਕ ਹੋ ਗਿਆ। ਇਸੇ ਤਰ੍ਹਾਂ ਸਾਡਾ ਪੰਜਾਬ ਵੀ ਇੱਕ ਹੋ ਜਾਏ। ਇਹ ਵੀ ਦੂਰੀਆਂ ਦੂਰ ਹੋ ਜਾਣਗੀਆਂ ਜਿਸ ਤਰ੍ਹਾਂ ਵਾਹਿਗੁਰੂ ਜੀ ਫਤਿਹ। ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਨੂੰ ਖੋਲ ਕੇ ਦਿੱਤਾ ਤੁਸੀਂ ਪਾਕਿਸਤਾਨ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਹੈ। ਨਹੀਂ ਜੀ ਇਹਦੇ ਵਿੱਚ ਤੁਹਾਡੀਆਂ ਇਹ ਤੁਹਾਡੀਆਂ ਦਿਲ ਦੀਆਂ ਦੁਆਵਾਂ ਸਨ। ਤੁਹਾਡੇ ਦਿਲ ਦੀਆਂ ਦੁਆਵਾਂ ਸਨ। ਹਾਂਜੀ ਪਤਾ ਨਹੀਂ ਉਹ ਰਾਤ ਨੂੰ ਕਿਸੇ ਟਾਈਮ ਇਹੋ ਜਿਹੇ ਬਜ਼ੁਰਗ ਰੋਂਦੇ ਸਨ ਤੇ ਇਹੋ ਜਿਹੀਆਂ ਮਾਤਾ ਜੀਆਂ ਰੋਂਦੀਆਂ ਸਨ। ਕੋਈ ਅਰਦਾਸ ਜੋ ਨੇ ਕਿਹਾ ਭਈ ਚਾਲ ਸਮੇਂ ਦੀ ਕਹਿੰਦੀ ਹੈ ਆਪਾਂ ਵੀ ਕੋਈ ਵਲ ਛਲ ਕਰੀਏ। ਚਾਲ ਸਮੇਂ ਦੀ ਕਹਿੰਦੀ ਹੈ ਆਪਾਂ ਵੀ ਕੋਈ ਵਲ ਛਲ ਕਰੀਏ ਪਰ ਜੇ ਬੰਦੇ ਆ ਤੇ ਫਿਰ ਬੰਦਿਆਂ ਵਾਲੀ ਗੱਲ ਕਰੀਏ। ਬਾਬੇ ਬੁੱਲੇ ਸ਼ਾਹ ਨੇ ਫਰਮਾਇਆ ਮਾਟੀ ਖੁਦੀ ਕਰੇਂਦੀ ਯਾਰ ਮਾਟੀ ਖੁਦੀ ਕਰੇਂਦੀ
ਮਾਟੀ ਘੋੜਾ ਮਾਟੀ ਜੋੜਾ ਮਾਟੀ ਦਾ ਸਵਾਰ ਮਾਟੀ ਖੁਦੀ ਕਰੇਂਦੀ ਮਾਟੀ ਮਾਟੀ ਨੂੰ ਮਾਰਨ ਲੱਗੀ ਮਾਟੀ ਦੇ ਹਥਿਆਰ ਮਾਟੀ ਖੁਦੀ ਕਰੇਂਦੀ ਮਾਟੀ ਮਾਟੀ ਨੂੰ ਵੇਖ ਆਈ ਹੈ ਮਾਟੀ ਦੀ ਗੁਲਜ਼ਾਰ ਮਾਟੀ ਖੁਦੀ ਕਰੇਂਦੀ ਹੱਥ ਖੇਡ ਫਿਰ ਮਾਟੀ ਹੋਈ ਪੜੀ ਪਾਉ ਪਸਾਰ ਮਾਟੀ ਖੁਦੀ ਕਰੇਂਦੀ ਯਾਰ ਮਾਟੀ ਖੁਦੀ ਕਰੇਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਾ ਸ੍ਰੀ ਅਕਾਲ। ਅਸੀਂ ਉਸ ਗੁਰੂ ਨੂੰ ਮੰਨਣ ਵਾਲੇ ਆ ਜਿਹਦੇ ਬਾਣੀ ਚ ਲਿਖਿਆ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ। ਬਿਲਕੁਲ ਸਹੀ ਮਿਸਟਰ ਬਾਜਵਾ ਹਾਂਜੀ ਔਰ ਮੇਰੇ ਨਾਨਕੇ ਬਾਜਵੇ ਮੇਰੀਆਂ 4 ਕੁੜੀਆਂ ਬਾਜਵਿਆਂ ਵੱਲ ਵਿਆਹੀਆਂ ਮੇਰੇ ਭਤੀਜੇ ਭਰਾ ਬਾਜਵਿਆਂ ਵੱਲ ਵਿਆਹੇ ਮੇਰੇ ਨਾਨਕੇ ਬਾਜਵੇ ਅਸੀਂ ਮਤਲਬ ਹੈ ਸਾਡਾ ਕਲਚਰ ਇੱਕ ਸਾਡੀ ਮਿੱਟੀ ਇੱਕ ਸਾਡੀਆਂ ਜਾਤਾਂ ਇੱਕ ਸਾਡੀਆਂ ਗੋਤਾਂ ਇੱਕ ਅਸੀਂ ਸਾਰੇ ਭਰਾ ਇੱਕ ਸਾਂ ਸਹੀ ਬਾਤ ਪਰ ਸਾਨੂੰ ਪਤਾ ਨਹੀਂ ਹਾਲਾਤ ਨੇ ਦੋ ਕਿਉਂ ਕਰ ਦਿੱਤਾ ਕੁਦਰਤ ਕਰੇਗੀ ਪ੍ਰਮਾਤਮਾ ਕਰੇਗਾ ਅੱਲਾ ਕਰੇਗਾ ਅਸੀਂ ਫੇਰ ਇੱਕ ਹੋਵਾਂਗੇ ਇਹ ਦੂਰੀਆਂ ਮਿਟ ਜਾਣਗੀਆਂ ਪੰਜਾਬ ਇੱਕ ਹੀ ਹੋਏਗਾ। ਭਾਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ? ਕੈਨੇਡਾ ਤੋਂ ਆਏ ਹੋ? ਕਿਹੜੀ ਸਟੇਟ ਤੋਂ? ਅੰਟਾਰੀਓ ਤੇ ਮੇਰਾ ਇੱਕ ਬੇਲੀ ਹੈ ਗੁਰਦੀਪ ਸਿੰਘ ਜਲੰਧਰ ਤੋਂ ਗਿਆ ਹੈ। ਤੁਹਾਡਾ ਇੰਡੀਆ 'ਚ ਕਿਹੜਾ ਪਿੰਡ ਹੈ? ਪਿੰਡ ਅੰਮ੍ਰਿਤਸਰ। ਤੁਹਾਡੀ ਕਿਹੜੀ ਤਹਿਸੀਲ ਹੈ ਜੀ? ਸਾਡੀ ਵੀ ਤਹਿਸੀਲ ਹੈ ਨਾਲਾ ਹੀ ਆ ਹੁਣ ਜੀ। ਤੇ ਪਿੰਡ ਕਿਹੜਾ ਹੈ? ਪਿੰਡ ਸਾਡੇ ਕੋਲ ਹੁਣ ਚੱਕ ਸਿਕੰਦਰ ਹੈ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਜੀ? ਹਫ਼ਤਾ ਹੋ ਗਿਆ ਹਫਤਾ ਹੋ ਗਿਆ ਭਾਜੀ। ਤੇ ਕਿੰਨਾ ਚੱਕਰ ਹੈ? ਪਹਿਲੀ ਵਾਰੀ ਆਏ। ਤੇ ਜਿਸ ਟਾਈਮ ਭਾਜੀ ਤੁਸੀਂ ਜਹਾਜ਼ ਤੋਂ ਉਤਰੇ ਇਸ ਪਵਿੱਤਰ ਧਰਤੀ ਤੇ ਕਦਮ ਰੱਖਿਆ ਤੁਹਾਡੀ ਕੀ ਫੀਲਿੰਗ ਸਨ? ਬਹੁਤ ਖੁਸ਼ੀ ਹੋਈ। ਬੜੀ ਖੁਸ਼ੀ ਹੋਈ। ਠੰਡ ਪੈ ਗਈ ਸੀਨੇ 'ਚ? ਵਾਹ ਜੀ ਵਾਹ। ਪਾਕਿਸਤਾਨ ਦੇ ਵਿੱਚ ਪੰਜਾਬੀ ਭਰਾਵਾਂ ਦੇ ਨਾਲ ਮਿਲ ਕੇ ਤੁਹਾਨੂੰ ਕੀ ਫੀਲ ਹੋ ਰਿਹਾ ਹੈ? ਇੱਕੋ ਗੱਲਬਾਤ ਹੈ। ਇੱਕ ਗੱਲ ਜਿਸ ਤਰ੍ਹਾਂ ਤੁਸੀਂ ਇੱਥੇ ਆ ਕੇ ਫੀਲ ਕੀਤਾ ਉਹਦੇ ਬਾਰੇ ਕੋਈ ਮੈਸੇਜ ਦਿਆ ਜੇ? ਸਾਡਾ ਪਿਆਰ ਮੁਹੱਬਤ ਸਾਡੀ ਗਵਰਨਮੈਂਟ ਦਾ ਪਿਆਰ ਮੁਹੱਬਤ ਸਾਰਾ ਕੁਝ ਬਹੁਤ ਵਧੀਆ ਜੀ। ਸਾਰੇ ਬਹੁਤ ਪ੍ਰੇਮ ਨਾਲ ਮਿਲਦੇ ਆ। ਬਹੁਤ ਵਧੀਆ ਲੱਗਦਾ ਇੱਥੇ ਤੋਂ ਫਿਰ ਕੇ ਜਿੰਨੀਆਂ ਵੀ ਜਗ੍ਹਾ ਤੇ ਗਏ ਆ ਸਾਨੂੰ ਹੋਰ ਸਗੋਂ ਜ਼ਿਆਦਾ ਚਾਹ ਗਿਆ ਹੋਰ ਜਿਹੜੇ ਇਲਾਕਿਆਂ 'ਚ ਨਹੀਂ ਜਾ ਸਕੇ ਫਿਰ ਜਦੋਂ ਆਈਏ ਉਹਨਾਂ ਇਲਾਕਿਆਂ 'ਚ ਘੁੰਮ ਸਕੀ। ਸੋ ਸਿੰਧ ਜਾਣ ਦਾ ਮਨ 'ਚ ਖਿਆਲ ਆਇਆ ਕਿ ਸਿੰਧ ਜਾਵਾਂਗੇ ਖੈਬਰ ਜਾਵਾਂਗੇ ਜਦੋਂ ਅਗਲੀ ਏਰੀ ਆਇਆ ਕਿ ਪੰਜਾਬ ਹੀ ਘੁੰਮੇ ਬਸ। ਨਹੀਂ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ੍ਰੀ ਕੀ ਹਾਲ ਹੈ ਭਾਜੀ? ਠੀਕ ਹੈ ਖੈਰੀਅਤ ਹੈ ਜੀ? ਤੇ ਭਾਜੀ ਕਿਹੜੇ ਸ਼ਹਿਰ ਤੋਂ ਆ ਰਹੇ ਹੋ? ਤਰਨਤਾਰਨ ਤੋਂ। ਤਰਨਤਾਰਨ ਸਿਟੀ ਤੋਂ ਜਾਂ ਪਿੰਡ ਚੋਂ? ਸਿਟੀ ਚੋਂ। ਤੇ ਤੁਸੀਂ ਆਪਣਾ ਇਹਦੇ ਜੱਥੇ ਦੇ ਨਾਲ ਹੀ ਆਏ? ਤੁਹਾਡਾ ਨਾਮ? ਕਰਨੈਲ ਸਿੰਘ ਜੀ। ਜਿਸ ਟਾਈਮ ਤੁਸੀਂ ਸਰਹੱਦ ਅਬੂਰ ਕੀਤੀ ਤੇ ਤੁਸੀਂ ਕੀ ਮਹਿਸੂਸ ਕੀਤਾ? ਦੇਖੋ ਜੀ ਜਿਹੜਾ ਪੁਰਾਣਾ ਹੈ ਨਾ ਪਿਆਰ ਉਹ ਸਾਨੂੰ ਖਿੱਚ ਕੇ ਲਿਆਉਂਦਾ ਹੈ। ਸਾਡੀ ਜਿਹੜਾ ਮਿੱਟੀ ਹਾਂਜੀ ਉਹ ਮਿੱਟੀ ਸਾਨੂੰ ਮੂੰਹ ਖਿੱਚ ਕੇ ਲਿਆ ਰਿਹਾ। ਅਸੀਂ ਆਪਦੇ ਬਜ਼ੁਰਗਾਂ ਦੇ ਚਾਹੁੰਦੇ ਹਾਂ ਕਿ ਅਸੀਂ ਆਪਦੇ ਪਿੰਡਾਂ 'ਚ ਜਾਈਏ ਤੇ ਆਪਦੇ ਵਾਲਦਾਂ ਦੇ ਜਿਹੜੇ ਜੰਮੇ ਪਲੇ ਆ ਉਹ ਜਾ ਕੇ ਉਹਨਾਂ ਨੂੰ ਸਜਦਾ ਕਰੀਏ ਜਾ ਕੇ ਉਹਨਾਂ ਨੂੰ ਨਮਸਕਾਰ ਕਰੀਏ। ਸਾਡੀ ਗਵਰਨਮੈਂਟ ਦੇਖੋ ਨਾ ਜਗ੍ਹਾ ਜਗ੍ਹਾ ਹੋ ਗਏ ਸਿਕਿਉਰਿਟੀ ਵਾਲੇ ਔਰ ਪੁਲਿਸ ਵਾਲੇ ਹਰ ਮਹਿਕਮੇ ਦੇ ਸਿਕਿਉਰਿਟੀ ਵਾਲੇ ਫਿਰਦੇ ਪਏ ਨੇ ਤੁਹਾਨੂੰ ਡਿਫੈਂਸ ਦੇਣ ਵਾਸਤੇ। ਦੇਖੋ ਜੀ ਜਿਹੜਾ ਐਡਮਿਨਿਸਟ੍ਰੇਟਰ ਦਾ ਜੀ ਜੀ ਜੋ ਐਸਪੀ ਹੋਊਗਾ ਜਾਂ ਐਸਐਸਪੀ ਹੋਊਗਾ ਜੀ ਜੀ ਭਾਜੀ। ਜਾਂ ਡੀਸੀ ਸਾਹਿਬ ਹੋਣਗੇ ਜਾਂ ਆਈਜੀ ਸਾਹਿਬ ਤੁਹਾਡੇ ਹੋਣਗੇ ਜੀ ਜੀ। ਅਸੀਂ ਉਹਨਾਂ ਦੇ ਦਿਲੋਂ ਸ਼ੁਕਰਗੁਜ਼ਾਰ ਆ ਮਿਹਰਬਾਨੀ। ਉਹਨਾਂ ਇੰਨਾ ਅਰੇਂਜਮੈਂਟ ਕੀਤਾ। ਹਾਂਜੀ। ਰਾਤ ਦਿਨ ਪੁਲਿਸ ਦੇ ਮੁਲਾਜ਼ਮ ਸਾਡੀ ਹਿਫਾਜ਼ਤ ਵਾਸਤੇ ਬੈਠੇ ਨੇ। ਬਿਲਕੁਲ ਸਹੀ ਸਾਡਾ ਬਾਤ। ਪੂਰਾ ਸਤਿਕਾਰ ਕਰਦੇ ਪਏ ਨੇ। ਦੇਖੋ ਜੀ ਜਿੱਥੋਂ ਤੱਕ ਉਹਨਾਂ ਨੂੰ ਲੋੜ ਆ ਉਹ ਸਾਡੀ ਪੂਰੀ ਮਦਦ ਕਰਦੇ ਆ। ਕਈਆਂ ਮੀਆਂ ਬੀਬੀਆਂ ਜਿਹੜੀਆਂ ਨਹੀਂ ਤੁਰ ਸਕਦੀਆਂ ਉਹਨਾਂ ਦਾ ਸਮਾਨ ਚੁੱਕ ਕੇ ਸਾਡੀ ਮੰਜ਼ਿਲ ਤੱਕ ਪਹੁੰਚਾਉਂਦੇ ਆ। ਅਸੀਂ ਉਹਨਾਂ ਦਿਲੋਂ ਹਾਂਜੀ। ਅਸੀਂ ਉਹਨਾਂ ਦੇਣ ਨਹੀਂ ਦੇ ਸਕਦੇ ਹੈਂ। ਜਿਸ ਤਰ੍ਹਾਂ ਸਾਡਾ ਜਿਹੜਾ ਇਹ ਆਪਣੇ ਪਾਕਿਸਤਾਨ ਸਰਕਾਰ ਨੇ ਕੀਤਾ ਹੈ। ਬਾਕੀ ਤਾਂ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਮੁਲਕ ਆ ਉਹਦੇ ਇੱਦਾਂ ਖਤਮ ਹੋਣਾ। ਹਾਂਜੀ। ਤੁਸੀਂ ਉੱਧਰ ਜਾਓ ਅਸੀਂ ਉਹਨੇ ਦਿਲ ਮਿਲੀਏ ਜਿਸ ਤਰ੍ਹਾਂ ਇੱਧਰ ਆ ਕੇ ਜੱਫੀ ਪਾ ਕੇ ਮਿਲਣੀ ਹੈ ਇਸੇ ਤਰ੍ਹਾਂ ਉੱਥੇ ਵੀ ਅਸੀਂ ਜੱਫੀ ਪਾ ਕੇ ਜਾਈਏ। ਪੰਜਾਬ ਦੇ ਤੇ ਜੱਫੀਆਂ ਇੱਕ ਦੂਜੇ ਨੂੰ ਪਾਉਂਦੇ ਪਿਆਰ ਇੱਕ ਦੂਜੇ ਨੂੰ ਵੰਡਾਉਂਦੇ ਕਿਆ ਹੀ ਬਾਤ। ਖੁਸ਼ੀਆਂ ਸਾਂਝੀਆਂ ਕਰਦੇ ਨੇ। ਈਦਾਂ ਦੀਵਾਲੀ ਤੇ ਗੁਰਪੁਰਬ ਇਕੱਠੇ ਮਨਾਉਂਦੇ। ਸਹੀ ਬਾਤ। ਹਰ ਚੀਜ਼ ਸਾਂਝੀ ਹੈ। ਚਿਹਰੇ ਇੱਕੋ ਜਿਹੇ ਹੈ ਇੱਕੋ ਬੋਲੀ ਇੱਕੋ ਮਿੱਟੀ। ਕਿਆਮਤ ਦੀ ਰਾਤ ਆਈ ਕਹਿਰ ਦੀ ਰਾਤ ਆਈ ਸੰਨ 47 ਸਾਡੇ ਚ ਵੰਡੀ ਪੈ ਗਈ। ਜਿਹੜੇ ਮੁਸਲਮਾਨ ਹਿੰਦੂ ਸਿੱਖ ਆਪਸ ਵਿੱਚ ਖੂਨ ਦਾ ਰਿਸ਼ਤਾ ਬਣੇ ਖਲੋਤੇ ਸੀ। ਖੁਸ਼ੀਆਂ ਈਦਾਂ ਮਨਾਉਂਦੇ ਸੀ ਦੀਵਾਲੀ ਮਨਾਉਂਦੇ ਸੀ ਗੁਰਪੁਰਬ ਮਨਾਉਂਦੇ ਸੀ।
ਬਸੰਤ ਮਨਾਉਂਦੇ ਸੀ ਹਾਂਜੀ ਉਹ ਇੱਕ ਦੂਜੇ ਤੋਂ ਦੂਰ ਹੋ ਗਏ, ਇਸ ਤਰ੍ਹਾਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਘਰਾਂ ਦੇ ਘਰ ਬਰਬਾਦ ਹੋ ਗਏ। 47 ਦੀ ਵੰਡ ਨੇ ਕਈਆਂ ਲੋਕਾਂ ਦੇ ਚਿਰਾਗ ਬੁਝਾਤੇ, ਕਈਆਂ ਦੇ ਲੋਕ ਕਤਲੇਆਮ ਹੋ ਗਈ, ਫਿਰ ਕੋ ਦੰਗੇ ਹੋਏ, ਕਈਆਂ ਦੀਆਂ ਭੈਣਾਂ ਮਾਵਾਂ ਹਿੰਦੂ ਆ ਭਾਵੇਂ ਸਿੱਖ ਹੋਵੇ ਹਾਂਜੀ, ਭਾਵੇਂ ਹਾਂਜੀ। ਮੁਸਲਮਾਨ ਹੈ, ਉਹ ਕਤਲੇਆਮ ਇੰਨੀ ਹੋਈ ਉਹਨਾਂ ਬੀਬੀਆਂ ਦੀ ਇੱਤ ਜਿਹੜੀ ਆ ਉਹ ਰੁਲ ਗਈ। ਉਹ ਹੁਣ ਯਾਦ ਕਰ ਲੋਕੀ ਸਾਨੂੰ ਇੱਥੇ ਆਉਂਦੇ ਆ ਮਿਲਦੇ ਆ ਇਹ ਤੁਸੀਂ ਕਿੱਥੋਂ ਆਏ ਜੇ, ਉਹ ਆਪਦਾ ਪਿਆਰ ਸਾਨੂੰ ਖਿੱਚ ਕੇ ਲਿਆਉਂਦਾ ਪਿਆ। ਅਸੀਂ ਕਹਿੰਦੇ ਵੀ ਸਾਡੇ ਪਿੰਡ ਦਾ ਸਾਨੂੰ ਕੋਈ ਮਿਲੇ। ਉਧਰ ਵਾਲੇ ਜਿਹੜੇ ਇੱਧਰ ਆਏ ਆਪਣੇ ਮੁਸਲਮਾਨ ਭਾਈ ਉਹ ਕਹਿੰਦੇ ਵੀ ਸਾਡੇ ਜਿਹੜੇ ਪੁਰਾਣੇ ਵਾਲਦਾਨ ਸੀ ਉਹ ਫਲਾਣੇ ਪਿੰਡ ਦੇ ਸੀ, ਉੱਥੋਂ ਕੋਈ ਤੁਹਾਨੂੰ ਮਿਲਣ ਵਾਸਤੇ ਆਇਆ, ਉਹ ਸਾਨੂੰ ਉਹਦੇ ਮਿਲੋ। ਬਸ ਇਹੋ ਮਹਿਸੂਸ ਕਰਦੇ ਪਏ ਆ। ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀ? ਸਾਡਾ ਪਿੰਡ ਚੂੰਗ ਛਾਉਣੀ। चूड़ छोनी चूंग छाउनी चूंग। लो जी मेहरबानी दादी। बेटा आपका नाम क्या है? रक्षा। रक्षा। कहाँ से हो आप? सखर से। सखर सिंध से। वाह भाई वाह। तो आपका नाम? तुषार। खुशहाल। आपका बेटा? सोना। सोना। आप कौन सी क्लास में पढ़ते हो? मैं 6 में। 6 में। और आप? केजी 4 क्लास। आप? 3 क्लास। 3 क्लास। आपका नाम? साक्षी। बाबा जी के इधर दर्शन करने आए हैं, क्या महसूस कर रहे हैं? बहुत अच्छा। बहुत अच्छा। चलो अल्लाह खैर वफियत रखे, पढ़ाई की तरफ ध्यान करना। ठीक है। आपका बेटा नाम क्या है? सुनेश। सुनेश। आप कहाँ से? सिंध से। आप किस क्लास में हैं? 3 में। तो कब से आए हैं यहाँ? 2 दिन। 2 दिन हो गए हैं। इधर ही रहेंगे? ननकाना साहब को लाहौर भी जाना है? लाहौर भी जाना। आपका नाम क्या है? परीक्षा। तो पापा का नाम? सुनील कुमार। पापा नाम सुनील। सुनील। अच्छा कौन सी क्लास में पढ़ती हो? अष्टमी। वेरी गुड। तो ये जगह जिस पे आप आई हैं इसका नाम क्या है? कौन सा गुरुद्वारा पे? क्या हाल है बेटा, ठीक हो? कहाँ से आप आए? सखर से। सखर सिंध से। तो आपका नाम क्या है? परनव। परनव। किस क्लास में हो? 5 में। तो अपने नाम के स्पेलिंग जरा बता दो। PARNAV। तो पापा के रंजीत कुमार। स्पेलिंग भी बताओ ना। RANJEETKUMAR। आई भी लग सकता है डबल ई की बजाय, ठीक रहेगा फिर भी। अच्छा ठीक हो गया। तो पापा क्या करते हैं? पापा बिजनेसमैन। किस चीज के? शूज के। सखर में ही। तो आपने क्या बनना है बड़े होके? साइंटिस्ट। साइंटिस्ट। सब्जेक्ट कौन से रखोगे? साइंस। साइंस में स्पेशलाइज किस में करोगे? बायोलॉजिस्ट। बायोलॉजिस्ट। वेरी गुड, शाबाश। आपका बेटा जी, आपका नाम क्या है? रंजीत। रंजीत कुमार। अच्छा वेरी गुड। तो बहना आपका नाम? कविता। कविता। अच्छा तो पंजाब के खाने कौन कौन से आपको पसंद है? मुझे तो सारे ही पसंद है। सारे कौन से बना लेती हैं? कड़ी बना लेती हैं? हाँ कड़ी। कड़ी में डालता क्या है? कड़ी में भिंडी आलू आलू डालते हैं और मच्छी डाल मिर्ची गोभी भी डालते हैं। गोभी भी मिक्स सब्जी जैसे होती मिक्स सब्जी डालते हैं कड़ी में। है कड़ी में। अच्छा तो हम सिंधी तो ऐसे ही खाते हैं। अच्छा ठीक हो गया। हाँ। अच्छा। पर यहाँ पे भी जो बन रहा है वो बहुत अच्छा लगता है। कड़ी के अलावा और कौन सा पंजाब का आपको खाना पसंद है? मुझे तो सारे ही पसंद है, जो भी खाए सब पसंद आया है। अच्छा तो बिरयानी बनाई है आपने? पंजाबी बिरयानी? पंजाबी नहीं बनाए। पंजाबी बिरयानी नहीं, पंजाबी नहीं बनाए। अच्छा सिंधी बिरयानी में क्या चीजें डालते हैं? टिंडे डालते हैं? हाँ हाँ भिंडी आलू अच्छा और वो टमाटर हरी मिर्च मिर्ची वो घिया मटर घिया कद्दू भी डालते हैं? हाँ, नहीं कद्दू नहीं, मटर हाँ। गोभी अच्छा ये सब चीजें डालते हैं। बहुत बहुत शुक्रिया बहना।